ਤੇ ਮੈਂ ਮੰਟੀਕੇ ਰਹਿੰਦਾ ਜੀ, ਤੇ ਮੰਟੀਕੇ ਦੇ ਵਿੱਚ ਜਿੱਦਾਂ ਹੁਣ ਮੈਨੂੰ ਇੱਥੇ ਆਪਣੇ ਵੋਟਾਂ ਆ ਰਹੀਆਂ ਮੇਅਰ ਦੀਆਂ, ਆਪਾਂ ਇਹਨਾਂ ਨੂੰ ਕਿੱਥੇ ਕੁਐਸਚਨ ਕਰ ਸਕਦੇ ਹਾਂ ਜਿਹੜੀ ਆਪਣੀ ਟਰੱਕ ਪਾਰਕਿੰਗ ਦਾ ਜਿਹੜਾ ਇਸ਼ੂ ਆ, ਤੇ ਉਹਦੇ ਵਿੱਚ ਮੰਟੀਕੇ ਦੇ ਵਿੱਚ ਮੋਸਟਲੀ ਜਿਹੜੇ ਘਰ ਲਏ ਉਹ ਟਰੱਕਾਂ ਵਾਲਿਆਂ ਨੇ ਲਏ ਆ, ਤੇ ਇੱਥੇ ਟਰੱਕ ਪਾਰਕ ਕਰਨ ਨੂੰ ਜਗ੍ਹਾ ਨਹੀਂ ਹੈਗੀ। ਇਹ ਬਹੁਤ ਵਧੀਆ ਤੁਹਾਡੀ ਗੱਲ ਆ, ਗੁੱਡ ਚੀਜ਼ ਆ, ਤੁਸੀਂ ਸਿਵਿਕ ਇੰਗੇਜਮੈਂਟ ਦੇ ਵਿੱਚ ਹੋਣ ਲੱਗੇ ਆ। ਇੱਥੇ ਨਾ ਯੂਜਲੀ ਟਾਊਨ ਹਾਲ ਮੀਟਿੰਗਸ ਇਹ ਕਰਦੇ ਨੇ, ਧਿਆਨ ਜਿਹੜਾ ਇਸ ਚੀਜ਼ ਦੇ ਵਿੱਚ ਤੁਸੀਂ ਰੱਖਿਓ। ਤੇ ਬਾਕੀ ਅਸੀਂ ਜੇ ਸਾਨੂੰ ਕੋਈ ਮੰਡੀਕੇ ਦੇ ਵਿੱਚ ਜਿਹੜਾ ਕੈਂਡੀਡੇਟ ਆ ਰਾਜਕਰਮੀ ਸਿੰਘ ਜੀ, ਉਹ ਪੰਜਾਬੀ ਮੁੰਡਾ ਹੈ ਆਪਣਾ, ਗੈਰੀ ਸਿੰਘ ਮੇਅਰ ਲਈ ਖੜ ਰਿਹਾ। ਸੋ ਬਿਲਕੁਲ ਜਦੋਂ ਉਹਨਾਂ ਦੀ ਟਾਊਨ ਹਾਲ ਮੀਟਿੰਗਸ ਹੋਣੀਆਂ ਹੈਗੀਆਂ, ਹੁਣ ਇਲੈਕਸ਼ਨ ਹੋਣੀਆਂ ਨਵੰਬਰ ਮਹੀਨੇ 'ਚ, ਅਕਤੂਬਰ 'ਚ ਸ਼ੁਰੂ ਹੋ ਜਾਣਾ, ਉਸ ਟਾਈਮ ਤੇ ਜਾ ਕੇ ਜ਼ਰੂਰ ਸਾਰੇ ਇਕੱਠੇ ਹੋ ਕੇ ਕੁਐਸਚਨ ਪੁੱਛੋ ਕਿ ਕਿੱਥੇ ਕਿੱਥੇ ਆਪਾਂ ਕੀ ਕਰ ਸਕਦੇ ਜਾਂ ਕੀ ਤੁਸੀਂ ਸਪੋਰਟ ਕਰੋਗੇ ਮੁੜ ਕੇ, ਫਿਰ ਨਹੀਂ ਤਾਂ ਫਿਰ ਬਾਅਦ 'ਚ ਕੋਈ ਪੁੱਛਦਾ ਨਹੀਂ ਜੀ। ਬਿਲਕੁਲ ਨਹੀਂ, ਬਿਲਕੁਲ ਜੀ, ਦੈਟਸ ਡੈਫੀਨੇਟਲੀ ਗੁੱਡ ਕੁਐਸਚਨ ਹੈਗਾ। ਤੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਜਿਹੜੀਆਂ ਆਪਣਾ ਹੇਅਰ ਡਰੱਗ ਟੈਸਟਿੰਗ ਦਾ ਜਿਹੜਾ ਹੈਗਾ ਜੀ, ਉਹਦੇ ਵਿੱਚ ਜਿਹੜੀ ਇਸ ਵੇਲੇ ਸਿਚੁਏਸ਼ਨ ਇਹ ਹੈਗੀ ਹੈ ਕਿ ਜਿਹੜੀਆਂ ਇਹ ਵੱਡੀਆਂ ਕੰਪਨੀਆਂ ਹੈਗੀਆਂ, ਜਿੰਨੀਆਂ ਵੀ ਇਹਨਾਂ ਕੰਪਨੀਜ਼ ਨੇ ਇਹ ਇਜਾਜ਼ਤ ਮੰਗੀ ਹੈ ਇਹਦੇ ਕੋਲੋਂ, FMCS ਦੇ ਕੋਲੋਂ, ਕਿ ਅਸੀਂ ਇਹ ਜਿਹੜਾ ਡਰੱਗ ਟੈਸਟ ਹੈਗਾ, ਅਸੀਂ ਜਿਹੜਾ ਹੇਅਰ ਡਰੱਗ ਟੈਸਟ ਕਰ ਰਹੇ ਹਾਂ ਜੀ, ਇਹਦੇ ਵਿੱਚ ਅਸੀਂ ਕਿੱਦਾਂ ਇਸ ਡਰੱਗ ਟੈਸਟ ਨੂੰ ਆਪਣੇ ਇਹਦੇ ਉੱਤੇ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਤੇ ਰਿਪੋਰਟ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਸਾਨੂੰ। ਸੋ ਸਿੰਪਲੀ ਜਿਹੜੀਆਂ ਇਹ ਕੰਪਨੀਆਂ ਹੈਗੀਆਂ ਉਹ ਚਾਹੁੰਦੀਆਂ ਹੈਗੀਆਂ ਕਿ ਇਹ ਡਰੱਗ ਟੈਸਟ ਜਿਹੜਾ ਹੈਗੇ ਆ, ਜਿਹੜੇ ਕਰਦੇ ਆ ਇਹ ਡਰੱਗ ਟੈਸਟ ਜਿਹੜੇ ਆ, ਇਹ ਸਾਨੂੰ ਉਹਦੇ ਤੇ ਪਾਉਣ ਦੀ ਇਜਾਜ਼ਤ ਦਿੱਤੀ ਜਾਵੇ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਤੇ। ਇਹਨਾਂ ਕੰਪਨੀਆਂ ਦੇ ਵਿੱਚ ਕਾਰਗੋ ਟਰਾਂਸਪੋਰਟਰਸ ਹੈਗੇ ਆ, ਡੁਪਰੇ ਲੌਜਿਸਟਿਕ ਹੈਗੀ ਆ, FFE ਫਰੋਜ਼ਨ ਫੂਡ ਐਕਸਪ੍ਰੈਸ, JB ਹੰਟ ਟਰਾਂਸਪੋਰਟ, KLLM ਟਰਾਂਸਪੋਰਟ, ਨਾਈਟ ਟਰਾਂਸਪੋਰਟ, ਮੈਵਰਿਕ ਟਰਾਂਸਪੋਰਟੇਸ਼ਨ, ਸ਼ਨਾਈਡਰ, ਸਵਿਫਟ, US ਐਕਸਪ੍ਰੈਸ ਤੇ ਮੇ ਟਰੱਕਿੰਗ ਕੰਪਨੀ। ਇਹ ਸਾਰੀਆਂ ਕੰਪਨੀਆਂ ਹੈਗੀਆਂ ਜਿਨ੍ਹਾਂ ਨੇ ਸਰਕਾਰ ਦੇ ਕੋਲ ਇਹ ਮੰਗ ਕੀਤੀ ਆ ਜਿਹੜੀ ਐਗਜ਼ਾਮਸ਼ਨ ਦੇਣ ਦੀ, ਕਿ ਜਿਹੜਾ ਹੇਅਰ ਡਰੱਗ ਟੈਸਟ ਇਹ ਕੰਪਨੀਆਂ ਕਰਦੀਆਂ ਹੈਗੀਆਂ ਔਰ ਉਹਦੇ 'ਚ ਜਿਹੜਾ ਪੋਜ਼ੀਟਿਵ ਨਿਕਲਦਾ ਹੈਗਾ, ਉਹ ਪੋਜ਼ੀਟਿਵ ਨੂੰ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਦੇ ਉੱਤੇ ਉਹ ਸਬਮਿਟ ਕਰ ਸਕਣ, ਐਜ਼ ਆ ਰਿਪੋਰਟ ਕਰ ਸਕਣ। ਸੋ ਇਹ ਇੱਕ ਕਲੀਅਰ ਆਪਣੀ ਮੈਂ ਦੇਣੀ ਚਾਹੁੰਦਾ ਸੀਗਾ ਕਿ ਇਹਦੇ ਵਿੱਚ ਜਿਹੜਾ ਹੁਣ ਡਰੱਗ ਟੈਸਟ ਦਾ ਜਿਹੜਾ ਆਹ ਚੱਲ ਰਿਹਾ ਹੈਗਾ ਹੇਅਰ ਡਰੱਗ ਟੈਸਟ ਦਾ, ਉਹਦੇ ਵਿੱਚ ਇਹਦਾ ਮਤਲਬ ਇਹ ਆ ਕਿ ਇਹ ਕੰਪਨੀਆਂ ਇਜਾਜ਼ਤ ਮੰਗ ਰਹੀਆਂ, ਪਰ ਜਿਹੜੀ ਹੈਲਥ ਐਂਡ ਹਿਊਮਨ ਸਰਵਿਸਿਜ਼ ਹੈਗੀ ਆ, ਉਹਨਾਂ ਨੇ ਅਜੇ ਤੱਕ ਇਹਦਾ ਜਿਹੜੇ ਆ ਸਾਇੰਟੀਫਿਕ ਸਟੈਂਡਰਡ ਜਿਹੜੇ ਆ ਕ੍ਰੀਏਟ ਨਹੀਂ ਕੀਤੇ ਹੈਗੇ। ਇਸ ਕਰਕੇ ਜਿਹੜਾ ਆ ਇਹ ਡਿਪਾਰਟਮੈਂਟ ਆਫ ਲੇਬਰ ਦੇ ਵਿੱਚ ਅਜੇ ਸਟੈਂਡ ਸਟਿਲ ਹੈਗਾ ਆ ਰੂਲ ਅਜੇ। ਪਰ ਟਰੱਕਿੰਗ ਅਲਾਇੰਸ ਦੀਆਂ ਜਿਹੜੀਆਂ ਇਹ ਸਾਰੀਆਂ ਕੰਪਨੀਆਂ ਹੈਗੀਆਂ, ਇਹ ਚਾਹੁੰਦੀਆਂ ਕਿ ਇਹਨੂੰ ਅਲਾਓ ਕੀਤਾ ਜਾਵੇ ਤਾਂ ਕਿ ਇਹ ਜਿਹੜੇ ਪੋਜ਼ੀਟਿਵ ਡਰੱਗ ਟੈਸਟ ਆਉਂਦੇ ਆ ਉਹ ਰਿਪੋਰਟ ਕੀਤੇ ਜਾ ਸਕਣ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਤੇ। ਜੀ ਥੈਂਕ ਯੂ ਜੀ। ਤੇ ਆਪਣੇ ਅਗਲੇ ਕਾਲਰ ਨੇ ਜੀ ਪਰਮਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਮੇਰਾ ਸਵਾਲ ਹੀ ਇੱਕ, ਮੇਰੀ ਨਾ ਕੰਪਨੀ ਦਾ ਕੋਈ MC ਯੂਜ਼ ਕਰਕੇ ਤੇ ਲੋਡ ਚੱਕਣ ਦੀ ਟਰਾਈ ਕਰਦਾ ਪਿਆ। ਠੀਕ ਹੈ। ਤੇ ਉਹਨੇ ਕੰਪਨੀ ਵੀ ਜਿੱਦਾਂ ਈਮੇਲ ਵੀ ਸੇਮ ਕੰਪਨੀ ਦੇ ਜਿੱਦਾਂ ਮੇਰੇ ਐਕਸਪ੍ਰੈਸ ਲੱਗਦਾ E ਦੇ ਨਾਲ, ਉਹਨੇ X ਦੇ ਨਾਲ ਐਕਸਪ੍ਰੈਸ ਲਾ ਕੇ ਤੇ ਈਮੇਲ ਬਣਾਈ ਹੈ। ਓਕੇ। ਤੇ ਉਹ ਮੈਨੂੰ 2-4 ਦਿਨ ਤੋਂ ਜਿੱਦਾਂ ਬਰੋਕਰਾਂ ਦੇ ਸੈਟਅਪ ਪੈਕੇਜ ਆਉਣ ਲੱਗ ਗਏ ਤੇ ਮੈਨੂੰ ਫੋਨ ਵੀ ਆਉਣ ਲੱਗ ਗਏ ਵੀ ਤੂੰ ਲੋਡ ਚੱਕਿਆ ਫਰੀਜਨੋਂ ਤੋਂ ਮੇਨ ਦਾ ਜਾਂ ਉੱਧਰੋਂ ਇੱਧਰ ਦਾ, ਤੇ ਮੈਂ ਕੋਈ ਲੋਡ ਨਹੀਂ ਚੱਕਦਾ। ਕਿਉਂ ਭਾਜੀ ਉਹਦਾ ਕੀ ਹੱਲ ਹੋ ਸਕਦਾ? ਕਿੱਦਾਂ ਉਹਨਾਂ ਮੈਨੂੰ ਫੋਨ ਨੰਬਰ ਦਿੱਤੇ, ਉਹ ਜਿਹੜਾ ਫੋਨ ਕਰਦਾ ਬੰਦਾ, ਉਹ ਫੋਨ ਇੱਧਰੋਂ ਮੈਂ ਕਰਦਾ ਫੋਨ ਨਹੀਂ ਚੁੱਕਦਾ, ਤੇ ਉਹ ਟੈਕਸ ਜੇ ਗਾਲੀਆਂ ਬੋਲਦੀ ਮਸ਼ੀਨ ਜੀ, ਉਹ ਕੀ ਹੱਲ ਹੋ ਸਕਦਾ ਭਾਜੀ ਉਹਦਾ? ਮੈਂ ਤਾਂ ਬੜਾ ਪਰੇਸ਼ਾਨ ਆ ਵੀ ਪਤਾ ਨਹੀਂ ਕੀ ਸਿਸਟਮ ਹੈ ਜੀ ਇਹ। ਹਾਂਜੀ, ਇਹਦਾ ਸਪੈਸੀਫਿਕਲੀ ਹੱਲ ਤਾਂ ਮੈਂ ਵੀ ਅਜੇ ਨਹੀਂ ਜਾਣਦਾ ਹੈਗਾ, ਪਰ ਤੁਸੀਂ ਆਫ ਏਅਰ ਮੈਨੂੰ ਕਾਲ ਕਰ ਲਿਓ ਤੇ ਆਪਾਂ ਇਹਦਾ ਕੋਈ ਨਾ ਕੋਈ ਜਿਹੜਾ ਦੇਖ ਲੈਂਦੇ ਕੀ ਕਰ ਸਕਦੇ ਹੈਗੇ ਆ। ਪਰ ਡਾਇਰੈਕਟਲੀ ਤਾਂ ਇਹਦਾ ਕੋਈ ਜਿਹੜਾ ਮੈਨੂੰ ਹੱਲ ਨਹੀਂ ਪਤਾ ਹੈਗਾ, ਕਿਉਂਕਿ ਮੈਨੂੰ ਸਿਚੁਏਸ਼ਨ ਇੱਦਾਂ ਦੀ ਨਹੀਂ ਪਤਾ ਲੱਗੀ ਅਜੇ ਤੱਕ। ਪਰ ਇਹਦਾ ਕੋਈ ਨਾ ਕੋਈ ਹੱਲ ਆਪਾਂ ਕੱਢ ਸਕਦੇ ਹਾਂ, ਦੇਖ ਸਕਦੇ ਕੀ ਕਰ ਸਕਦੇ ਹਾਂ। ਅਜੇ ਜਿੱਦਾਂ ਰੀਸੈਂਟਲੀ ਮੈਨੂੰ ਇੱਕ ਨਾ ਉਹਨੇ ਬਰੋਕਰ ਦਾ ਫੋਨ ਆਇਆ ਸੀ, ਉਹ ਆਪਣਾ ਪੰਜਾਬੀ ਸੀ, ਤੇ ਉਹਨੇ ਮੈਨੂੰ ਗੱਲ ਕੀਤੀ ਵੀ ਏਦਾਂ ਤੁਸੀਂ ਮੇਰੇ ਨਾਲ ਕੱਲ ਗੱਲ ਕੀਤੀ, ਨਾਂ ਵੀ ਮੇਰਾ ਲੈਂਦਾ ਵਾ
ਵੀ ਤੁਸੀਂ ਲੋਡ ਚੱਕਣਾ ਹੈ ਜਰਸੀ ਤੋਂ। ਉਹਨੇ ਮੈਂ ਕਿਹਾ ਵੀ ਭਾਜੀ ਮੈਂ ਤਾਂ ਜਰਸੀ ਨੂੰ ਚੱਲਦਾ ਨਹੀਂ ਤੇ ਨਾ ਮੇਰੀ ਤੁਹਾਡੇ ਨਾਲ ਕੋਈ ਗੱਲ ਹੀ ਹੋਈ ਆ। ਆਂਦਾ ਵੀ ਨਹੀਂ ਤੁਸੀਂ ਕੱਲ ਮੈਨੂੰ ਕਾਲ ਕੀਤੀ। ਮੈਂ ਕਿਹਾ ਨੰਬਰ ਦਿਓ। ਤੇ ਨੰਬਰ ਉਹੀ ਸੇਮ ਆ ਪੁਰਾਣੇ ਵਾਲਾ ਜਿੰਨਾ ਮੈਨੂੰ ਦੂਜੇ ਬ੍ਰੋਕਰਾਂ ਨੇ ਦਿੱਤਾ। ਹਾਂਜੀ। ਇੱਕ ਚੀਜ਼ ਹੁੰਦੀ ਆ ਕਿ ਤੁਸੀਂ FMCSA ਨੂੰ ਰਿਪੋਰਟ ਕਰ ਸਕਦੇ ਆ ਕਿ ਜਦੋਂ ਤੁਸੀਂ ਇਹ ਤੁਹਾਡਾ ਜਿਹੜਾ ਇਹ ਸਟੋਲਨ ਹੋਇਆ ਹੈਗਾ ਆ। ਤੇ ਕਿਉਂਕਿ ਸਾਡੇ ਨਾਲ ਇੱਕ ਸਿਚੁਏਸ਼ਨ ਹੋਈ ਸੀਗੀ ਜਿੱਥੇ ਅਸੀਂ ਲੋਡ ਬੁੱਕ ਕਰ ਰਹੇ ਸੀਗੇ ਤੇ ਉਹ ਜਿਹੜੀ MC ਤੇ ਲੋਡ ਬੁੱਕ ਸੀਗਾ ਅਸੀਂ ਉਹਦਾ ਨੰਬਰ ਲੱਭ ਕੇ ਉਹਨੂੰ ਡਾਇਰੈਕਟਲੀ ਕਾਲ ਕੀਤੀ ਤੇ ਉਹ MC ਤੇ ਜਿਹੜਾ ਬੰਦਾ ਸੀਗਾ ਉਹਨੇ ਕਿਹਾ ਕਿ ਮੈਂ ਆਲਰੇਡੀ FMCSA ਨੂੰ ਰਿਪੋਰਟ ਕੀਤੀ ਆ ਵੀ ਮੇਰੇ ਨਾਂ ਤੇ ਲੋਕੀ ਲੋਡ ਬੁੱਕ ਕਰ ਰਹੇ ਆ ਵੀ ਮੈਂ ਉਹਦੇ ਵਿੱਚ ਇਨਕਲੂਡ ਨਹੀਂ ਹੈਗਾ। ਸੋ ਉੱਦਾਂ ਦਾ ਕੁਛ ਨਾ ਕੁਛ ਕੀਤਾ ਜਾ ਸਕਦਾ। FMCSA ਨੂੰ ਡਾਇਰੈਕਟਲੀ ਜਿਹੜੀ ਆ ਉਹਦੀ ਰਿਪੋਰਟ ਫਾਈਲ ਕੀਤੀ ਜਾ ਸਕਦੀ ਆ। ਪਰ ਇਹਦੇ 'ਚ ਕਿੰਨੀ ਕੁ ਕਾਰਗਰ ਹੋਊਗੀ, ਕਿੰਨੀ ਕੁ ਚੀਜ਼ ਗਾਂਹ ਵਧੂਗੀ, ਮੇਰੇ ਖਿਆਲ ਉਹਦਾ ਦੇਖਣ ਵਾਲਾ ਹੋਊਗਾ। ਬਾਕੀ ਹਾਂਜੀ ਮੇਰੇ ਖਿਆਲ ਪੁਲਿਸ ਰਿਪੋਰਟ ਵੀ ਕੀਤੀ ਜਾ ਸਕਦੀ ਆ ਕਿ ਆਹ ਬੰਦਾ ਇੱਥੋਂ ਬੈਠਾ ਹੈ, ਇਸ ਨੰਬਰ ਤੇ ਫਰਾਡ ਕਰ ਰਿਹਾ ਹੈਗਾ। ਉਹ ਠੀਕ ਹੈ ਤੁਹਾਡਾ ਨਹੀਂ ਚੱਕਦਾ ਲੇਕਿਨ ਪੁਲਿਸ ਫੜ ਲੇ ਲੱਭ ਲੈਂਦੀ ਹੈ ਤੇਰੇ ਬੰਦੇ ਨੂੰ। ਸੋ ਜੇ ਉਹਦਾ ਕੰਟੈਕਟ ਹੈਗੇ ਆ, ਸਾਰਾ ਕੁਛ ਹੈ, IP ਐਡਰੈਸ ਹੈ, ਜਿੱਥੋਂ ਈਮੇਲ ਕਰਦਾ ਸਭ ਕੁਛ ਹੈਗਾ। ਸੋ ਉਹ ਕੀਤਾ ਜਾ ਸਕਦਾ। ਠੀਕ ਹੈ ਭਾਜੀ। ਥੈਂਕ ਯੂ। ਇੱਕ ਇਹਦੇ ਵਿੱਚ ਮੈਂ ਪੁੱਛਣਾ ਚਾਹੁੰਦਾ ਹੁਣ ਜਿੱਦਾਂ ਤੁਸੀਂ ਕਹਿੰਦੇ ਵੀ FMCSA ਨੂੰ ਰਿਪੋਰਟ ਕਰ ਦਿਓ, ਕੀ ਫਿਰ ਇਹਨਾਂ ਨੂੰ ਆਪਣਾ ਬਾਅਦ 'ਚ ਕੰਪਨੀ ਦਾ ਨਾਮ ਚੇਂਜ ਕਰਨਾ ਪਊ? ਕਿਉਂਕਿ ਜਿੱਦਾਂ ਰਿਪੋਰਟ ਹੋਈ ਨਾਮ ਮਿਲਦਾ ਜੁਲਦਾ ਹੈ, ਕਿਤੇ ਇਹਨਾਂ ਦੀ ਅਸਲੀ ਕੰਪਨੀ ਦੇ ਉੱਤੇ ਤਾਂ ਨਹੀਂ ਅਸਰ ਪਊ ਇੱਦਾਂ? ਨਹੀਂ ਰਾਜੂ, ਉਹਦੇ ਤੇ ਨਹੀਂ ਹੁੰਦਾ। ਯੂਜ਼ਲੀ ਥੋੜੀ ਦੇਰ ਟਰਾਈ ਕਰਦੇ ਹੁੰਦੇ ਆ ਜਿਹੜੇ ਇਹੋ ਜਿਹੇ ਬੰਦੇ ਆ। ਉਹ ਜ਼ਿਆਦਾ ਟਾਈਮ ਨਹੀਂ ਟਰਾਈ ਕਰਦੇ, ਪਰ ਉਹ ਥੋੜੀ ਦੇਰ ਟਰਾਈ ਕਰਦੇ ਹੁੰਦੇ ਆ। ਜੇ ਉਹਨਾਂ ਨੂੰ ਲੱਗੇ ਵੀ ਨਹੀਂ ਹੋ ਰਿਹਾ ਤੇ ਫਿਰ ਉਹ ਮੂਵ ਔਨ ਕਰ ਜਾਂਦੇ ਆ। ਠੀਕ ਹੈ, ਠੀਕ ਹੈ। ਆਪਣੇ ਅਗਲੇ ਕਾਲਰ ਨੇ ਧਰਮ ਸ਼ਰਮਾ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਰਮਨ ਜੀ ਮੇਰੀ ਦੋ ਗੱਲਾਂ ਆ। ਇੱਕ ਤਾਂ ਹੈਗੀ ਪਾਰਕਿੰਗ ਵਾਲੀ। ਪਾਰਕਿੰਗ ਦਾ ਇੰਨਾ ਜ਼ਿਆਦਾ ਦੇਖੋ ਹਾਈਵੇਜ਼ ਤੇ ਵੀ ਪ੍ਰੋਬਲਮ ਆਉਂਦੀ ਪਈ ਹੈ। ਤੁਸੀਂ 7-8 ਵਜੇ ਤੋਂ ਬਾਅਦ ਕਿਤੇ ਵੀ ਰੁਕ ਜਾਓ, ਕੋਈ ਪਾਰਕਿੰਗ ਨਹੀਂ ਲੱਭਦੀ ਹੈ ਜੀ। ਤੇ ਈਵਨ ਕਿ ਜਿਹੜੇ ਟਰੱਕ ਸਟਾਪ ਵਾਲੇ ਆ ਉਹਨਾਂ ਨੇ ਵੀ ਜ਼ਿਆਦਾਤਰ ਪਾਰਕਿੰਗਾਂ ਆਪਣੀਆਂ ਕੋਈ 5-7-10 ਛੱਡੀਆਂ, ਬਾਕੀ ਸਾਰੀਆਂ ਰਿਜ਼ਰਵ 'ਚ ਲਾਤੀਆਂ ਆ। ਤੇ ਉਹਦੇ ਵੀ ਦੇਖ ਲਓ $20 ਕਰਤੇ ਆ ਜੇ ਤੁਸੀਂ ਪਾਰਕਿੰਗ ਰਿਜ਼ਰਵ ਲੈਣੀ ਹੈ। ਤੇ ਦੂਜੀ ਗੱਲ ਹੈਗੀ ਜੀ ਆਹ 411 ਵਾਲੀ ਫਰੇਟ ਗਾਰਡ ਵਾਲੀ, ਉਹ ਇੰਨਾ ਜ਼ਿਆਦਾ ਬ੍ਰੋਕਰ ਧੱਕਾ ਕਰਦੇ ਆ। ਪ੍ਰੋਬਲਮ ਵੀ ਉਹਨਾਂ ਵੱਲੋਂ ਹੋਵੇ ਤਾਂ ਵੀ ਡਰਾਉਂਦੇ ਆ ਵੀ ਤੁਸੀਂ ਸਾਡਾ ਲੋਡ ਨਹੀਂ ਚੱਕਦੇ ਤਾਂ ਅਸੀਂ ਕੌਮੈਂਟ ਪਾ ਦੇਣਾ ਹੈ। ਆ ਪਿਛਲੇ 2 ਵੀਕ ਪਹਿਲਾਂ ਅਸੀਂ ਲੋਡ ਚੱਕਿਆ ਸੀਗਾ ਟਰਾਂਸਪਲੇਸ ਦਾ। ਤੇ ਜਦੋਂ ਲੋਡ ਚੱਕਣ ਗਏ ਆ ਉਹ ਕਹਿੰਦੇ ਜੀ ਇਹ ਲੋਡ ਅੱਜ ਨਹੀਂ ਚੱਕ ਹੋਣਾ, ਬਟ ਤੁਸੀਂ ਟ੍ਰੇਲਰ ਡ੍ਰੌਪ ਕਰ ਸਕਦੇ ਹੋ। ਫਰਾਈਡੇ ਨੂੰ ਲੋਡ ਚੱਕਣ ਅਸੀਂ ਗਏ ਹਾਂ ਤੇ ਤੁਹਾਨੂੰ ਅਸੀਂ ਸੰਡੇ ਸ਼ਾਮਾਂ ਨੂੰ 8 ਵਜੇ ਤੱਕ ਟ੍ਰੇਲਰ ਦੇਵਾਂਗੇ। ਤੇ ਮੈਂ ਬ੍ਰੋਕਰ ਨੂੰ ਕਾਲ ਕੀਤੀ ਤੇ ਬ੍ਰੋਕਰ ਕਹਿੰਦਾ ਨਹੀਂ ਇਹਨੂੰ ਪਤਾ ਨਹੀਂ ਹੈ, ਇਹ ਤੈਨੂੰ ਇਹਨਾਂ ਨੇ ਸ਼ਾਮਾਂ ਤੱਕ ਲੋਡ ਕਰ ਦੇਣਾ। ਤੇ ਮੈਂ ਕਿਹਾ ਫਿਰ ਇੱਦਾਂ ਕਰ, ਤੂੰ ਮੈਨੂੰ $500 ਪੇ ਕਰ ਦੇ ਵੀ ਮੇਰੀ ਫਿਰ ਅੱਗੇ ਡਿਲੀਵਰੀ ਵੀ ਲੇਟ ਹੋਏਗੀ ਜੇ ਮੈਂ ਸੰਡੇ ਨੂੰ ਟ੍ਰੇਲਰ ਬੈਕ ਲਊਂਗਾ, ਵੀ ਉਹ ਮੇਰੀ ਅੱਗੇ ਜ਼ਿੰਮੇਵਾਰੀ ਹੈ, ਤੂੰ ਮੈਨੂੰ ਜਦੋਂ ਮਰਜ਼ੀ ਲੋਡ ਲਾ ਲਈ। ਮੈਨੂੰ ਕਹਿੰਦਾ ਨਹੀਂ ਜੇ ਇਹਨਾਂ ਨੇ ਤੈਨੂੰ ਟਾਈਮ ਲਾਇਆ ਤਾਂ ਅਸੀਂ ਤੈਨੂੰ ਬਾਅਦ ਦੇ ਵਿੱਚ ਲੇ ਓਵਰ ਪੇ ਕਰ ਦਾਂਗੇ। ਤੇ ਮੈਂ ਕਿਹਾ ਯਾਰ ਵੀ ਨਹੀਂ ਲੇ ਓਵਰ ਨਹੀਂ, ਕਿਉਂਕਿ ਉਹ ਕਹਿ ਰਹੇ ਆ ਵੀ ਅਸੀਂ ਸੰਡੇ ਸ਼ਾਮ 8 ਵਜੇ ਤੋਂ ਪਹਿਲਾਂ ਤੈਨੂੰ ਲੋਡ ਨਹੀਂ ਦੇ ਸਕਦੇ। ਤੇ ਮੈਂ ਕਿਹਾ ਜਾਂ ਤਾਂ ਤੂੰ $500 ਪੇ ਕਰ ਦੇ ਜਾਂ ਫਿਰ ਲੋਡ ਕੈਂਸਲ ਕਰ ਦੇ। ਉਹ ਉਲਟਾ ਮੇਰੇ ਗੱਲ ਹੀ ਪੈ ਗਿਆ, ਕਹਿੰਦਾ ਮੈਂ ਕੌਮੈਂਟ ਕਰੂੰਗਾ ਤੇਰੇ ਉਹਦੇ ਤੇ ਤੈਨੇ ਲੋਡ ਕੈਂਸਲ ਕੀਤਾ। ਤੇ ਚਲੋ ਉਹਨੇ ਕੌਮੈਂਟ ਤਾਂ ਕੀਤਾ ਨਹੀਂ, ਉਹਦੇ ਮੈਂ ਮੈਨੇਜਰ ਵਗੈਰਾ ਨਾਲ ਗੱਲ ਕੀਤੀ, ਉਹਨੂੰ ਸਾਰੀ ਸਿਚੁਏਸ਼ਨ ਸਮਝਾਈ ਤੇ ਉਹਨੇ ਕੌਮੈਂਟ ਵਗੈਰਾ ਤਾਂ ਕੀਤਾ ਨਹੀਂ। ਪਰ ਆ ਦੇਖ ਲਓ ਵੀ ਧੱਕਾ ਹੀ ਹੈ, ਉਹ ਕੌਮੈਂਟ ਕਰਕੇ ਚੱਲ ਜਾਂਦਾ, ਬਾਅਦ ਚੋਂ ਸਾਨੂੰ ਸਿਆਪਾ ਪਿਆ ਰਹਿਣਾ ਸੀ। ਇਹ ਤਾਂ ਨਹੀਂ ਬਿਲਕੁਲ ਇਹ ਗੱਲ ਸਹੀ ਹੈ। ਫਰੇਟ ਕਾਰਡ ਦਾ ਜਿਹੜਾ ਇਸ਼ੂ ਹੈਗਾ ਬਹੁਤ ਵੱਡਾ ਇਸ਼ੂ ਹੈਗਾ ਆ। ਇਹ ਆਪਣੀ ਇੰਡਸਟਰੀ ਦੇ ਵਿੱਚ ਮਤਲਬ ਕਿ ਇੱਕ ਕਿਸਮ ਦੀ ਹੌਸਟੇਜ ਕਰ ਲੈਂਦੇ ਆ ਕੈਰੀਅਰ ਨੂੰ। ਔਰ ਬਹੁਤ ਦੁਨੀਆ ਜਿਹੜੀ ਆ, ਬਹੁਤ ਬੰਦੇ ਜਿਹੜੇ ਆ ਇਹ ਇਸ ਚੀਜ਼ ਤੋਂ ਪਰੇਸ਼ਾਨ ਹੈਗੇ ਆ। ਇੱਕ ਜਿਹੜਾ ਬ੍ਰੋਕਰ ਦਾ ਕੋਈ ਬੰਦਾ ਹੈਗਾ ਔਖਾ ਹੋਇਆ, ਗੁੱਸੇ ਹੋਇਆ ਕਿਸੇ ਗੱਲ ਤੋਂ, ਪਰ ਕਿਸੇ ਕੈਰੀਅਰ ਦੇ ਖਿਲਾਫ ਫਰੇਟ ਗਾਰਡ ਤੇ ਉਹ ਇੱਕ ਮਤਲਬ ਕਿ ਕਮੈਂਟਸ ਜਿਹੜੇ ਛੱਡ ਦਿੰਦੇ ਆ ਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜੀ ਕੰਪਨੀ ਹੈਗੀ ਆ ਉਹਨੂੰ ਲੋਡ ਮਿਲਣੇ ਬੰਦ ਹੋ ਜਾਂਦੇ ਆ। ਕਈ ਕੰਪਨੀਆਂ ਤੇ ਮੈਂ ਦੇਖੀਆਂ 6-6 ਮਹੀਨੇ ਸਾਲ ਤੱਕ ਉਹ ਤੜਫਦੀਆਂ ਰਹਿੰਦੀਆਂ ਆ ਕਿ ਉਹਨਾਂ ਨੂੰ ਨਹੀਂ ਲੋਡ ਜਿਹੜੇ ਆ ਉਹ ਚੱਜ ਨਾਲ ਮਿਲਦੇ ਹੈਗੇ। ਇਹ ਡੈਫੀਨੇਟਲੀ ਇੱਕ ਬਹੁਤ ਵੱਡਾ ਇਸ਼ੂ ਹੈਗਾ, ਇਹ ਬਹੁਤ ਵੱਡੀ ਜਿਹੜੀ ਪ੍ਰੋਬਲਮ ਹੈਗੀ ਆ। ਸੋ ਹੱਲ ਇਹਦਾ ਕੀ ਆ ਕਿ ਸਿੰਪਲੀ ਇਹ ਆ ਕਿ ਇਹਦੇ ਬਰਾਬਰ ਦੀ ਕੋਈ ਇੱਦਾਂ ਦੀ ਸਰਵਿਸ ਹੋਣੀ ਚਾਹੀਦੀ ਆ। ਆਈ ਡੋਨਟ ਨੋ ਕਿ ਇਹ ਮਤਲਬ ਕਿ ਕਿੱਥੋਂ 72 ਆਵਰਸ ਤੋਂ ਬਾਅਦ ਰਾਜ ਉਹ ਤੁਹਾਡੇ ਨਾਲ ਗੱਲ ਵੀ ਨਹੀਂ ਕਰਦੇ, ਤੁਹਾਡੇ ਫੋਨ ਵੀ ਨਹੀਂ ਅਟੈਂਡ ਕਰਦੇ, ਮਤਲਬ ਦੇ ਜਸਟ ਡੋਨਟ ਇਵਨ ਟਾਕ ਟੂ ਯੂ। ਜੀ